TV84 ਦੇ ਨਾਲ ਜੁੜੇ ਮੈਂ ਰਜਿੰਦਰ ਸਿੰਘ ਸਭਰਾ ਜੇ ਗੱਲ ਕੀਤੀ ਜਾਵੇ ਤਾਂ ਲਗਾਤਾਰ ਜਿਹੜਾ ਸਰਕਾਰ ਦੇ ਸੱਤਾ ਪਰਿਵਰਤਨ ਤੋਂ ਬਾਅਦ ਵੀ ਰੋਸ ਮੁਜ਼ਾਹਰਿਆਂ ਦੇ ਵਿੱਚ ਅਤੇ ਧਰਨਾ ਪ੍ਰਦਰਸ਼ਨਾਂ ਦੇ ਵਿੱਚ ਵਾਧਾ ਹੋ ਰਿਹਾ ਹੈ। ਇਸੇ ਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜੀਆਂ ਕੁਝ ਗਿਣਤੀ ਦੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਜਿਹੜਾ ਮੱਕੀ ਅਤੇ ਮੂੰਗੀ ਦੀ MSP ਨੂੰ ਲੈ ਕੇ ਘੱਟ ਰੇਟ ਦੇ ਉੱਪਰ ਵਿਕਣ ਕਰਕੇ ਜਿਹੜਾ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਕਿਤੇ ਨਾ ਕਿਤੇ ਸਰਕਾਰ ਦੇ ਖਿਲਾਫ ਜਿਹੜਾ ਵਿਦਰੋਹ ਨਜ਼ਰ ਆਉਂਦਾ ਤਾਂ ਬਿਲਕੁਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਆ। ਗੁਰਦੁਆਰਾ ਅੰਬ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਇਹ ਰੋਸ ਪ੍ਰਦਰਸ਼ਨ ਸ਼ੁਰੂ ਹੋਇਆ ਹੈ ਤਾਂ ਇੱਧਰ ਦੀਆਂ ਤਸਵੀਰਾਂ ਮੈਂ ਤੁਹਾਡੇ ਨਾਲ ਸ਼ੁਰੂ ਕਰ ਰਿਹਾ ਕਿ ਹਰਿੰਦਰ ਸਿੰਘ ਲੱਖੋਵਾਲ ਦੀ ਮਨਜੀਤ ਸਿੰਘ ਰਾਏ ਦੀ ਅਗਵਾਈ ਦੇ ਵਿੱਚ ਜਿਹੜੀਆਂ ਵੱਡੀਆਂ ਕਿਸਾਨ ਜਥੇਬੰਦੀਆਂ ਦੇ ਕੇਡਰ ਦੀ ਗੱਲ ਕੀਤੀ ਜਾਵੇ ਤਾਂ ਜਥੇਬੰਦੀਆਂ ਰੋਸ ਪ੍ਰਦਰਸ਼ਨ ਕਰਦੀਆਂ ਨਜ਼ਰ ਆਉਂਦੀਆਂ ਨੇ। ਬਿਲਕੁਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇੱਕ ਪਾਸੇ ਬੈਰੀਕੇਡਿੰਗ ਕੀਤੀ ਹੋਈ ਹੈ ਤੇ ਦੂਜੇ ਪਾਸੇ ਕਿਤੇ ਨਾ ਕਿਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਨਜ਼ਰ ਆਉਂਦੀਆਂ ਨੇ ਜਾਂ ਇਹਨਾਂ ਦੇ ਨਾਲ ਵਰਕਰ ਸਾਹਿਬਾਨ ਨੇ ਸਮਰਥਨ ਵਜੋਂ ਤਾਂ ਉਹਨਾਂ ਦੇ ਮਨਾਂ ਦੇ ਵਿੱਚ ਵੀ ਵੱਡਾ ਗਿਲਾ ਹੈ। ਤਾਂ ਬਿਲਕੁਲ ਇੱਥੇ ਬੈਠਣ ਵਾਸਤੇ ਕਿਹਾ ਜਾ ਰਿਹਾ ਹੈ। ਇੱਥੇ ਜਿਹੜੇ ਸੰਯੁਕਤ ਮੋਰਚੇ ਦੇ ਨਾਲ ਸੰਬੰਧਿਤ ਆਗੂ ਸਾਹਿਬਾਨ ਨੇ ਉਹਨਾਂ ਦੇ ਵੱਲੋਂ ਇੱਥੇ ਜਿਹੜੇ ਲੋਕ ਨਾਲ ਧਰਨਾਕਾਰੀ ਆਏ ਨੇ ਪ੍ਰਦਰਸ਼ਨਕਾਰੀ ਆਏ ਨੇ ਉਹਨਾਂ ਨੂੰ ਬੈਠਣ ਵਾਸਤੇ ਕਿਹਾ ਜਾ ਰਿਹਾ ਤੇ ਬਿਲਕੁਲ ਇਹ ਜਿਹੜੀਆਂ ਤਸਵੀਰਾਂ ਹੈ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਪ੍ਰਸ਼ਾਸਨ ਦੇ ਨਾਲ ਹੋ ਸਕਦਾ ਕਿ ਜਿਹੜੀ ਗੱਲਬਾਤ ਵੀ ਹੋ ਸਕਦੀ ਹੈ ਔਰ ਕਿਸ ਤਰੀਕੇ ਦੇ ਨਾਲ ਅਗਲਾ ਪ੍ਰੋਗਰਾਮ ਦਿੱਤਾ ਜਾ ਸਕਦਾ। ਤਾਂ ਬਿਲਕੁਲ ਇਹ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਜਿਹੜੇ ਵੱਖ-ਵੱਖ ਕਿਸਾਨ ਆਗੂ ਨੇ ਆਪਣੇ ਵਰਕਰ ਸਾਹਿਬਾਨ ਨੂੰ ਸੰਬੋਧਿਤ ਕਰਦੇ ਨਜ਼ਰ ਆਉਂਦੇ ਨੇ। ਲਾਈਵ ਤਸਵੀਰਾਂ ਬਿਲਕੁਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਔਰ ਇਸੇ ਅਗਲੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਕੌਮੀ ਇਨਸਾਫ ਮੋਰਚੇ ਦੇ ਰੂਪ ਦੇ ਵਿੱਚ ਵੀ ਸਰਕਾਰ ਦੇ ਖਿਲਾਫ ਕਿਤੇ ਨਾ ਕਿਤੇ ਲੋਕਾਂ ਦਾ ਵਿਦਰੋਹ ਨਜ਼ਰ ਆਉਂਦਾ ਹੈ, ਜ਼ਾਹਰ ਕੀਤਾ ਜਾ ਰਿਹਾ ਜਿਹੜਾ ਸਰਕਾਰ ਦੇ ਖਿਲਾਫ ਗੁੱਸਾ ਹੈ। ਤਾਂ ਇਹ ਲਾਈਵ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਪੂਰਾ ਬਿਰਤਾਂਤ ਪੂਰਾ ਦ੍ਰਿਸ਼ ਸਾਂਝਾ ਕਰ ਰਹੇ ਹਾਂ ਅਤੇ ਬਿਲਕੁਲ ਮੀਟਿੰਗ ਦਾ ਇਸ਼ਾਰਾ ਹੋਇਆ ਹੈ। ਜਿਹੜੇ ਪ੍ਰਸ਼ਾਸਨ ਦੇ ਮੁੱਖ ਅਧਿਕਾਰੀ ਨੇ ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਹੈ ਔਰ ਕਿਸੇ ਨਾ ਕਿਸੇ ਇੱਥੇ ਕਿਸਾਨ ਆਗੂ ਦੇ ਨਾਲ ਗੱਲਬਾਤ ਕਰਕੇ ਜਿਹੜੀਆਂ ਖਾਸ ਕਰ ਅੱਜ ਦੀਆਂ ਮੁੱਖ ਮੰਗਾਂ ਕੀ ਨੇ, ਕਿਸ ਤਰੀਕੇ ਦੇ ਨਾਲ ਜਿਹੜੀਆਂ ਹੱਲ ਹੋਣੀਆਂ ਚਾਹੀਦੀਆਂ ਨੇ, ਕਿਸ ਤਰ੍ਹਾਂ ਦੀ ਗੱਲਬਾਤ ਹੋ ਸਕਦੀ ਹੈ ਤਾਂ ਕੁਝ ਕਿਸਾਨ ਆਗੂਆਂ ਦੇ ਨਾਲ ਵੀ ਜਿਹੜਾ ਇਹ ਗੱਲਬਾਤ ਕਰਨ ਦਾ ਯਤਨ ਕਰਾਂਗੇ। ਬਿਲਕੁਲ ਰੋਸ ਪ੍ਰਦਰਸ਼ਨ ਨਜ਼ਰ ਆਉਂਦਾ ਹੈ। ਲੈ ਕੇ ਰਹਾਂਗੇ ਮੱਕੀ ਤੇ ਮੂੰਗੀ ਦੀ ਲੁੱਟ ਕਰਨੀ ਬੰਦ ਕਰੋ ਮੱਕੀ ਤੇ ਮੂੰਗੀ ਦੀ ਲੁੱਟ ਕਰਨੀ ਬੰਦ ਕਰੋ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੱਕੀ ਤੇ ਮੂੰਗੀ ਤੇ MSP ਲੈ ਕੇ ਰਹਾਂਗੇ ਹੱਕਾਂ ਲਈ ਜੋ ਲੜਦੇ ਲੋਕ ਜੇਲਾਂ ਤੋਂ ਨਹੀਂ ਡਰਦੇ ਲੋਕ ਹੱਕਾਂ ਲਈ ਜੋ ਲੜਦੇ ਲੋਕ ਜੇਲਾਂ ਤੋਂ ਨਹੀਂ ਡਰਦੇ ਲੋਕ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ MSP ਲੈ ਕੇ ਰਹਾਂਗੇ किसान मजदूर एकता जिंदाबाद भगवंत मान सरकार मुर्दाबाद पंजाब सरकार मुर्दाबाद पंजाब सरकार मुर्दाबाद पंजाब सरकार मुर्दाबाद बोलो सोनिहाल वाहिगुरू जी का खालसा वाहिगुरू जी की फतेह। किरपा इदां ही बना के रखो सारे जने, जिन्ना चिर साथी आउंदे नहीं किसी ने जाना नहीं, अगे पिछे होके बह लो, जे किसी ने टाइम लाना जरूर ला लो। ਉਹਨੂੰ ਕਹਿਣਾ ਹੈ ਵੀ ਅਸੀਂ ਮੁੱਖ ਮੰਤਰੀ ਨਾਲ 2-4 ਦਿਨਾਂ ਦੇ ਅੰਦਰ ਮੀਟਿੰਗ ਕਰਨੀ ਹੈ, ਸਾਡੀ ਮੀਟਿੰਗ ਫਿਕਸ ਕਰਾਓ। ਇਹ ਦੋਨੋਂ ਗੱਲਾਂ ਕਰਨ ਤੋਂ ਬਾਅਦ ਉਦੋਂ ਤੱਕ ਤੁਸੀਂ ਇੱਥੇ ਬੈਠਣਾ ਹੈ, ਜਦੋਂ ਅਸੀਂ ਆਵਾਂਗੇ ਤਾਂ ਹੀ ਜਾਣਾ ਆਪਾਂ। ਠੀਕ ਹੈ ਜੀ, ਇਹ ਜਗ੍ਹਾ ਨਹੀਂ ਛੱਡਣੀ, ਇੱਥੇ ਹੀ ਉੱਥੇ ਬੈਠੇ ਅਸੀਂ ਦੱਸਾਂਗੇ ਤੁਹਾਨੂੰ ਵੀ ਆਪਾਂ ਕੀ ਕਰਨਾ ਹੈ, ਹੋਰ ਬੰਦੇ ਬੁਲਾਉਣੇ ਆ ਕਿ ਜਾਣਾ। ਠੀਕ ਹੈ ਜੀ, ਮੂੰਗੀ ਤੇ ਅੱਜ ਸਾਡੇ ਹੀ ਪਾਣੀ ਦੀ ਮੱਕੀ ਪਾਣੀ ਦੇ ਉੱਪਰ ਗੱਲ ਹੋਊਗੀ ਕੋਈ ਨਹੀਂ ਬਾਕੀ ਅੱਜ ਸਾਡੇ ਦੋ ਮਸਲੇ ਨੇ। ਫਿਰ ਤਾਂ ਅਸੀਂ ਹਜ਼ਾਰਾਂ ਦੀ ਗਿਣਤੀ ਚ ਆਉਂਦੇ ਜੇ ਬਾਕੀ ਜਾ ਰਹੇ ਤੁਸੀਂ ਅਸੀਂ 32 ਜਥੇਬੰਦੀਆਂ ਦੇ ਜਿੰਨੇ ਨੁਮਾਇੰਦੇ ਪ੍ਰੈਜ਼ੀਡੈਂਟ ਨੇ ਉਹ ਸਾਰੇ ਜਾਣਦੇ। ਮਸਲਾ ਅੱਜ ਹੀ ਹੱਲ ਕਰਵਾਉਣਾ ਜਾਂ ਮੁੱਖ ਮੰਤਰੀ ਅੱਜ ਅਸੀਂ ਮੁੱਖ ਮੰਤਰੀ ਦੀ ਮੀਟਿੰਗ ਲੈਣੀ ਹੈ। ਸਾਨੂੰ ਪਤਾ ਖੇਤੀ ਮੰਤਰੀ ਦੇ ਵਸ ਦੀ ਗੱਲ ਹੀ ਹੈ, ਇਹਨਾਂ ਦੇ ਪਾਲੇ 'ਚ ਅਸੀਂ ਆਪਣੀ ਗੱਲ ਛੱਡ ਕੇ ਜਾਣੀ ਹੈ। ਤੁਹਾਨੂੰ ਲੱਗਦਾ ਇੱਕ ਵਾਰ ਚ MSP ਸਰਕਾਰ ਦੇ ਕਹਿਣ ਤੇ ਮਿਲ ਸਕਦੀ ਹੈ? ਅਸੀਂ ਨਹੀਂ ਮਿਲਦੀ, ਉਹਦੇ ਲਈ ਵੱਡਾ ਅੰਦੋਲਨ ਅਸੀਂ ਕਰਨਾ, ਇਹਦੇ ਲਈ ਤਿਆਰ ਹਾਂ ਅਸੀਂ। ਇੱਥੇ ਕੋਲ ਦਿੱਤੀ ਜਾਣੀ ਅੰਦੋਲਨ ਵਾਸਤੇ ਇੱਥੇ ਦੁਬਾਰਾ ਆ ਕੇ ਸਿਖਾਲ ਦਵਾਂਗੇ, ਇੱਥੇ ਆ ਕੇ ਕਾਲ ਦਾਂਗੇ। ਸਾਰੇ ਇੱਥੇ ਬੈਠੇ ਨੇ ਕਿਸਾਨ, ਵੱਡੀ ਕਾਲ ਇੱਥੋਂ ਦਿੱਤੀ ਜਾਣੀ। ਬਿਲਕੁਲ
ਬਿਲਕੁਲ 32 ਕਿਸਾਨ ਜਥੇਬੰਦੀਆਂ ਦੇ ਵਿੱਚੋਂ ਜਿਹੜੇ ਵੱਡੇ ਆਗੂ ਨੇ ਕਿਸਾਨ ਆਗੂ ਦਰਸ਼ਨਪਾਲ ਸਿੰਘ ਦੀ ਗੱਲ ਹੋਵੇ ਤਾਂ ਦਰਸ਼ਨਪਾਲ ਦੇ ਵੱਲੋਂ ਇੱਕ ਤਰ੍ਹਾਂ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਇੱਥੇ ਕਿਸੇ ਖੇਤੀਬਾੜੀ ਮੰਤਰੀ ਦੇ ਨਾਲ ਜਾਂ ਕਿਸੇ ਹੋਰ ਕੈਬਨਿਟ ਮੰਤਰੀ ਦੇ ਨਾਲ ਗੱਲਬਾਤ ਨਹੀਂ ਹੋਵੇਗੀ, ਸਿੱਧਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਗੱਲਬਾਤ ਹੋਵੇਗੀ ਅਤੇ ਜਿਹੜੀ ਅੱਜ ਮੀਟਿੰਗ ਦਾ ਸਮਾਂ ਤੈਅ ਕਰਕੇ ਗੱਲਬਾਤ ਕਰਕੇ ਜਿਹੜਾ ਮਸਲੇ ਨੂੰ ਹੱਲ ਕਰਵਾਉਣ ਦਾ ਯਤਨ ਕੀਤਾ ਜਾਵੇਗਾ। ਬਿਲਕੁਲ ਗੱਲਬਾਤ ਕਰਨ ਵਾਸਤੇ ਜਿਹੜਾ ਕਿਤੇ ਨਾ ਕਿਤੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹ ਵੀ ਜਾਂਦੇ ਨਜ਼ਰ ਆਉਂਦੇ ਨੇ, ਪਰ ਕੁਝ ਸਮੇਂ ਤੱਕ ਇਹ ਵੀ ਤੈਅ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਕਿਹੜੇ ਕਿਸਾਨ ਆਗੂਆਂ ਦੀ ਜਿਹੜੀ ਮੀਟਿੰਗ ਹੁੰਦੀ ਹੈ। ਬਿਲਕੁਲ ਕਿਸਾਨ ਆਗੂ ਜਾ ਰਹੇ ਨੇ, ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਹੈ ਔਰ ਪ੍ਰਸ਼ਾਸਨ ਵਿੱਚ ਪੈ ਕੇ ਜਿਹੜਾ ਕਿਸਾਨ ਆਗੂਆਂ ਦੀ ਗੱਲਬਾਤ ਕਰਵਾਉਂਦਾ ਨਜ਼ਰ ਆਉਂਦਾ ਹੈ। ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਹੈ ਤਾਂ ਵੱਖ-ਵੱਖ ਜਿਹੜੇ ਕਿਸਾਨੀ ਅੰਦੋਲਨ ਦੇ ਦਰਮਿਆਨ ਵੱਡੇ ਕਿਸਾਨ ਆਗੂ ਦਿੱਗਜ ਆਗੂ ਮੰਨੇ ਜਾਂਦੇ ਸਨ ਤਾਂ ਉਹ ਅੱਜ MSP ਨੂੰ ਲੈ ਕੇ ਕਿਤੇ ਨਾ ਕਿਤੇ ਰੋਸ ਜ਼ਾਹਰ ਕਰਦੇ ਨਜ਼ਰ ਆਉਂਦੇ ਨੇ। ਪ੍ਰਸ਼ਾਸਨ ਦੇ ਨਾਲ ਜਾਂ ਜਿਹੜੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਦੇ ਨਾਲ ਮੀਟਿੰਗ ਕਰਦੇ ਨਜ਼ਰ ਆਉਂਦੇ ਕਿ ਇਸ ਮੀਟਿੰਗ ਦਾ ਜਿਹੜਾ ਹੱਲ ਮੀਟਿੰਗ ਦੇ ਵਿੱਚ ਜਿਹੜੇ ਖਾਸ ਕਰ ਵੱਡੇ ਮਸਲੇ ਨੇ, ਮੁੱਖ ਮਸਲਿਆਂ ਦਾ ਹੱਲ ਕਿਸ ਤਰੀਕੇ ਦੇ ਨਾਲ ਹੋਵੇਗਾ ਜਾਂ ਜਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਦੇ ਮੁੱਖ ਅਧਿਕਾਰੀਆਂ ਦੇ ਵੱਲੋਂ ਗੱਲਬਾਤ ਕਰਵਾਈ ਜਾ ਰਹੀ ਹੈ ਤਾਂ ਇਸ ਗੱਲਬਾਤ ਦੇ ਵਿੱਚ ਦੇਖਣਾ ਹੋਵੇਗਾ ਕਿਸ ਤਰ੍ਹਾਂ ਦੇ ਸਿੱਟੇ ਸਾਹਮਣੇ ਆ ਸਕਦੇ ਨੇ ਔਰ ਜਿਹੜੀਆਂ ਮੰਗਾਂ ਨੂੰ ਲੈ ਕੇ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ। ਤਾਂ ਇਹਨਾਂ ਜਿਹੜਾ ਇੱਕ ਰੇੜਕਾ ਪੈ ਚੁੱਕਾ ਹੈ ਕਿਸਾਨਾਂ ਤੇ ਸਰਕਾਰ ਦੇ ਵਿਚਾਲੇ, ਉਸ ਰੇੜਕੇ ਨੂੰ ਕਿਸ ਤਰੀਕੇ ਦੇ ਨਾਲ ਖਤਮ ਕੀਤਾ ਜਾ ਸਕਦਾ ਹੈ। ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ, ਪੁਲਿਸ ਦੇ ਮੁੱਖ ਅਧਿਕਾਰੀਆਂ ਦੇ ਵੱਲੋਂ ਜਿਹੜਾ ਗੱਲਬਾਤ ਕਿਸਾਨ ਆਗੂਆਂ ਦੀ ਕਰਵਾਉਣ ਵਾਸਤੇ ਸਰਕਾਰ ਦੇ ਮੁੱਖ ਨੁਮਾਇੰਦਿਆਂ ਦੇ ਨਾਲ ਰਾਬਤਾ ਕਾਇਮ ਕਰਵਾਇਆ ਜਾ ਰਿਹਾ ਹੈ। ਬਿਲਕੁਲ ਤਸਵੀਰਾਂ ਰਾਹੀਂ ਜਿਹੜਾ ਪੂਰਾ ਦ੍ਰਿਸ਼ ਹੈ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। MSP ਨੂੰ ਲੈ ਕੇ ਸਰਕਾਰ ਦੇ ਖਿਲਾਫ ਰੋਸ ਜ਼ਾਹਰ ਕੀਤਾ ਜਾ ਰਿਹਾ ਤਾਂ ਬਿਲਕੁਲ ਪੁਲਿਸ ਪ੍ਰਸ਼ਾਸਨ ਦੇ ਮੁੱਖ ਅਧਿਕਾਰੀਆਂ ਦੇ ਵੱਲੋਂ ਮੀਟਿੰਗ ਕਰਵਾਉਣ ਦਾ ਜਿਹੜਾ ਸਮਾਂ ਵੀ ਤੈਅ ਕੀਤਾ ਗਿਆ। ਬਿਲਕੁਲ ਤਾਂ ਕਿਸਾਨ ਆਗੂਆਂ ਦਾ ਇੱਥੇ ਜ਼ਿਕਰ ਹੈ, ਜਿਸ ਤਰੀਕੇ ਦੇ ਨਾਲ ਤਸਵੀਰਾਂ ਦੇ ਵਿੱਚ ਪੂਰਾ ਵਰਤਾਂਤ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ। ਦੇ ਵੱਲੋਂ ਬਤੌਰ ਜ਼ਿਕਰ ਵੀ ਕੀਤਾ ਗਿਆ ਕਿ ਜਿਹੜਾ ਕਿਸੇ ਕੈਬਨਿਟ ਮੰਤਰੀ ਦੇ ਨਾਲ ਭਾਵ ਕਿ ਪੰਚਾਇਤ ਮੰਤਰੀ ਦੇ ਨਾਲ ਜਾਂ ਸਰਕਾਰ ਦੇ ਕਿਸੇ ਹੋਰ ਕਿਸੇ ਅਹੁਦੇਦਾਰ ਜਾਂ ਅਧਿਕਾਰੀ ਦੇ ਗੱਲਬਾਤ ਨਹੀਂ ਹੋਵੇਗੀ, ਕੇਵਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹੀ ਗੱਲਬਾਤ ਹੋਵੇਗੀ ਔਰ ਜਿਹੜੀਆਂ ਵੱਡੀਆਂ ਮੰਗਾਂ ਨੇ ਉਹਨਾਂ ਮੰਗਾਂ ਨੂੰ ਲੈ ਕੇ ਹੱਲ ਕਰਵਾਉਣ ਨੂੰ ਲੈ ਕੇ ਕੇਵਲ ਉਹਨਾਂ ਹੀ ਗੱਲਬਾਤ ਹੋਵੇਗੀ। ਤਾਂ ਬਿਲਕੁਲ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਪੂਰਾ ਦ੍ਰਿਸ਼ ਕਰ ਰਹੇ ਕਿ ਇਸ ਗੱਡੀ ਦੇ ਵਿੱਚ ਜਿਹੜੇ ਕਿਸਾਨ ਆਗੂ ਤਾਇਨਾਤ ਹੋ ਚੁੱਕੇ ਨੇ ਔਰ ਸਰਕਾਰ ਮੀਟਿੰਗ ਕਰਨ ਵਾਸਤੇ ਬਿਲਕੁਲ ਤਿਆਰੀ ਕਰ ਚੁੱਕੇ ਨੇ। ਬਿਲਕੁਲ ਇਹਨਾਂ ਤਸਵੀਰਾਂ ਤੋਂ ਕਿਆਸ ਰਾਈਆਂ ਇਹ ਵੀ ਲਗਾਈਆਂ ਜਾ ਸਕਦੀਆਂ ਨੇ ਕਿ ਜਿਸ ਤਰੀਕੇ ਦੇ ਨਾਲ ਜਦੋਂ ਦਿੱਲੀ ਦਾ ਕਿਸਾਨੀ ਅੰਦੋਲਨ ਚੱਲਦਾ ਸੀ ਤਾਂ ਉਸ ਸਮੇਂ ਦੇ ਦਰਮਿਆਨ ਵੀ ਸੈਂਟਰ ਸਰਕਾਰ ਦੇ ਨਾਲ ਗੱਲਬਾਤ ਕਰਨ ਵਾਸਤੇ ਬਿਲਕੁਲ ਇਸੇ ਤਰ੍ਹਾਂ ਦੀਆਂ ਗੱਡੀਆਂ ਦੇ ਵਿੱਚ ਤਾਇਨਾਤ ਹੋ ਕੇ ਕਿਸਾਨ ਆਗੂ ਜਾਂਦੇ ਨਜ਼ਰ ਆਉਂਦੇ ਸੀ। ਤਾਂ ਬਿਲਕੁਲ ਅੱਜ ਵੀ ਜਿਸ ਤਰੀਕੇ ਦੇ ਨਾਲ ਵੱਡੀ ਤਾਦਾਦ ਦੇ ਵਿੱਚ ਉਸ ਸਮੇਂ ਦੇ ਮੀਡੀਆ ਕਵਰ ਕਰਦਾ ਨਜ਼ਰ ਆਉਂਦਾ ਸੀ ਇਹਨਾਂ ਕਿਸਾਨ ਆਗੂਆਂ ਨੂੰ, ਤੇ ਅੱਜ ਵੀ ਬਿਲਕੁਲ ਇਹ ਜਿਹੜੀਆਂ ਵਿਲੱਖਣ ਤਰ੍ਹਾਂ ਦੀਆਂ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਤਾਂ ਇਹਦੇ ਤੋਂ ਤਗਾਜੇ ਵੀ ਇਹ ਲਗਾਏ ਜਾ ਰਹੇ ਨੇ ਕਿ ਜੇ ਕਿਸਾਨ ਜਥੇਬੰਦੀਆਂ ਨੇ ਉਹ ਵੀ ਕੋਈ ਨਾ ਕੋਈ ਆਪਣਾ ਜਿਹੜਾ ਵੱਡਾ ਸੰਘਰਸ਼ ਵਿੱਢ ਸਕਦੀਆਂ ਨੇ। ਇਹ ਤੁਹਾਡੇ ਨਾਲ ਸਾਂਝਾ ਕਰਦੇ ਨਜ਼ਰ ਆ ਰਹੇ ਹਨ ਔਰ ਕੁਝ ਸਮੇਂ ਤੱਕ ਇਹ ਤੈਅ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸਰਕਾਰ ਦੇ ਨਾਲ ਗੱਲਬਾਤ ਹੋਵੇਗੀ, ਕਿਹੜੀਆਂ ਮੰਗਾਂ ਦੇ ਉੱਪਰ ਸਹਿਮਤੀ ਬਣ ਸਕਦੀ ਹੈ ਅਤੇ ਕਿਹੜੀਆਂ ਮੰਗਾਂ ਦੇ ਉੱਪਰ ਅਸਹਿਮਤੀ ਰਹੇਗੀ। ਨੰਬਰ 2 ਦੇ ਉੱਤੇ ਸਾਡੀ ਮੀਟਿੰਗ ਹੈ ਜਿਹੜੀ ਮੁੱਖ ਮੰਤਰੀ ਦੇ ਨਾਲ ਫਿਕਸ ਕੀਤੀ ਜਾਵੇ ਤਾਂ ਜੋ ਮੁੱਖ ਮੰਤਰੀ ਤੋਂ ਅਸੀਂ ਇਹ ਗੱਲਾਂ ਚੰਗੀ ਤਰ੍ਹਾਂ ਪੁੱਛ ਸਕੀਏ ਕਿ 2022 ਮਾਰਚ ਦੇ ਵਿੱਚ ਤੁਸੀਂ ਕਿਹਾ ਸੀ ਕਿ ਵਿਭਿੰਨਤਾ ਲਿਆਓ ਤੇ ਪਾਣੀ ਦਾ ਬਚਾਅ ਕਰਾਂਗੇ, ਝੋਨੇ ਤੇ ਕਣਕ ਦਾ ਸਰਕਲ ਤੋੜੋ। ਸਾਡੇ ਕਿਸਾਨਾਂ ਨੇ ਤੋੜਿਆ। ਅੱਜ 8558 ਰੁਪਏ ਮੱਕੀ ਰੇਟ ਹੈ, ਮੂੰਗੀ ਦਾ ਵਿਕ ਰਹੀ ਹੈ 6000 ਰੁਪਏ, 290 ਰੁਪਏ ਰੇਟ ਹੈ ਆਪਣੇ ਉਸ ਦਾ ਮੱਕੀ ਦਾ ਵਿਕ ਰਿਹਾ 1200 ਰੁਪਏ। ਸੋ ਇਹਦੇ ਵਿੱਚ ਸਾਡੀ ਜਥੇਬੰਦੀਆਂ ਨੇ ਫੈਸਲਾ ਕੀਤਾ, ਸੰਯੁਕਤ ਕਿਸਾਨ ਮੋਰਚੇ ਨੇ, ਕਿ ਲੜਾਈ ਨੂੰ ਜ਼ੋਰਦਾਰ ਲੜਾਂਗੇ। MSP ਦੀ ਗਰੰਟੀ ਕਾਨੂੰਨ ਵੀ ਬਣਵਾ ਕੇ MSP ਮੂੰਗੀ ਤੇ ਮੱਕੀ ਤੇ ਲੈ ਕੇ ਰਵਾਂਗੇ। ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਜੇ ਕੇਂਦਰ ਸਰਕਾਰ ਪਿੱਛੇ ਲੱਤਾਂ, ਪੰਜਾਬ ਸਰਕਾਰ ਜਿਵੇਂ ਭਗਵੰਤ ਮਾਨ ਜੀ ਨੇ ਮਾਰਚ 22 ਚ ਕਿਹਾ ਸੀ ਉਹ ਚੀਜ਼ਾਂ ਨੂੰ ਲਾਗੂ ਕਰ ਲਓ। ਬਿਲਕੁਲ ਕਿਸਾਨ ਆਗੂ ਦਰਸ਼ਨਪਾਲ ਸਿੰਘ ਨੇ ਜਿਹੜਾ ਆਪਣਾ ਪੁਆਇੰਟ ਆਫ ਵਿਊ ਰੱਖਿਆ ਔਰ ਜਿਹੜਾ ਖਾਸ ਕਰ ਜਦੋਂ ਅਸੀਂ ਫਸਲਾਂ ਦੀ ਹਾੜੀ ਅਤੇ ਸੋਣੀ ਦੀਆਂ ਫਸਲਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਸ ਦੇ ਬਾਬਤ ਵੀ ਕਿਸਾਨ ਆਗੂ ਦਰਸ਼ਨਪਾਲ ਸਿੰਘ ਨੇ ਗੱਲਬਾਤ ਕੀਤੀ ਹੈ। ਤਾਂ ਆਉਣ ਵਾਲੇ ਕੁਝ ਸਮੇਂ ਤੱਕ ਇਹ ਤੈਅ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ
ਖਾਸ ਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਕਰਨ ਦਾ ਦਾਅਵਾ ਕੀਤਾ ਗਿਆ ਹੈ ਔਰ ਇਹ ਮੀਟਿੰਗ ਸਿਰੇ ਚੜ੍ਹੇਗੀ, ਸਹਿਮਤੀ ਬਣੇਗੀ ਜਾਂ ਸਹਿਮਤੀ ਰਹੇਗੀ, ਇਹ ਕੁਝ ਸਮੇਂ ਤੱਕ ਤੈਅ ਹੋਵੇਗਾ। ਇਸ ਤੋਂ ਅਗਲੀ ਗੱਲਬਾਤ ਵੀ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੁੰਦੇ ਹਾਂ। ਸੀ ਸਾਡਾ ਸੀਐਮ ਐ ਨਹੀਂ ਨਾਰੇ ਝੂਠੇ ਲਾ ਰਿਹਾ ਹੈ ਵੀ ਝੂਠਾ ਭਗਵੰਤਾ। ਇਹ ਭਗਵੰਤ ਮਾਨ ਕਹਿੰਦਾ ਸੀ ਕਿ ਫਸਲ ਖੇਤ ਤੇ ਮੁਆਵਜ਼ਾ ਜੇਬ 'ਚ, ਪਰ ਮੁਆਵਜ਼ਾ ਹਾਲੇ ਤੱਕ ਨਹੀਂ ਦਿੱਤਾ ਕਿਸਾਨਾਂ ਨੂੰ ਜਿੱਥੇ ਗੜੇਮਾਰੀ ਹੋਈ ਹੈ। ਝੂਠੇ ਜਿਹੇ ਆਪਣੀ ਪਾਰਟੀ ਦੇ ਜਥੇਬੰਦੀ ਦੇ ਆਗੂਆਂ ਨੂੰ ਚੈੱਕ ਜੇ ਬਣ ਕੇ ਫੋਟੋਆਂ ਕਰਾ ਕੇ ਝੂਠੀਆਂ ਹੀ ਤੇ ਵਾਹਵਾਹੀ ਲੈ ਲਈ। ਇਹ ਫੇਸਬੁੱਕੀ ਸਰਕਾਰ ਜਿਹੜੀ ਹੈ ਇਹ ਲੋਕਾਂ ਨੂੰ ਮੂਰਖ ਬਣਾਉਂਦੀ ਹੈ। ਇਸ ਕਰਕੇ ਇਹ ਅੱਜ ਦਾ ਰੋਸ ਹੈ ਕਿ ਉਹ ਜਿਹੜੀ ਗੜੇਮਾਰੀ ਦਾ ਮੁਆਵਜ਼ਾ ਉਹ ਤੁਰੰਤ ਰਿਲੀਜ਼ ਕੀਤਾ ਜਾਵੇ। ਸੋ ਅੱਜ ਦਾ ਜਿਹੜਾ ਮੁੱਖ ਏਜੰਡਾ ਇਹ ਹੈ। ਮੰਗਾਂ ਸਾਡੀਆਂ ਹੋਰ ਵੀ ਬਹੁਤ ਨੇ। ਪੰਜਾਬ ਦੇ ਪਾਣੀਆਂ ਦੀ ਮੰਗ ਹੈ, ਪੰਜਾਬ ਦੇ ਟਿਊਬਵੈੱਲ ਕਨੈਕਸ਼ਨਾਂ ਦੀ ਮੰਗ ਹੈ, ਜਿਹੜਾ ਕਿ ਇਹਨੇ ਪੈਸਾ ਜਮ੍ਹਾਂ ਕਰਾਇਆ, ਪਿਛਲੀਆਂ ਸਰਕਾਰਾਂ ਨੇ ਹੁਣ ਤੱਕ ਕਨੈਕਸ਼ਨ ਨਹੀਂ ਦਿੱਤੇ। ਡਿਮਾਂਡਸ ਬਹੁਤ ਨੇ ਕਿਸਾਨਾਂ ਦੀਆਂ, ਕਿਉਂਕਿ ਕਿਸਾਨ ਤਾਈਓ ਰੁਲ ਰਿਹਾ ਹੈ, ਉਹਨੂੰ ਲਾਗਤ ਮੁੱਲ ਪੂਰਾ ਨਹੀਂ ਮਿਲ ਰਿਹਾ। ਪਰ ਅੱਜ ਦੀਆਂ ਕਰੰਟ ਮੰਗਾਂ ਜਿਹੜੀਆਂ ਉਹ ਮੱਕੀ ਤੇ MSP ਔਰ ਬਾਸਮਤੀ ਤੇ MSP, ਮੂੰਗੀ ਤੇ MSP, ਸੂਰਜਮੁਖੀ ਤੇ MSP, ਇਹ ਮੁੱਖ ਮੰਗਾਂ 'ਚ ਹੈ। ਔਰ ਇਹਦੇ ਨਾਲ ਹੀ ਮੰਗ ਹੈ ਕਿ ਜਿਹੜਾ ਗੜੇਮਾਰੀ ਦੇ ਟਾਈਮ ਫਸਲਾਂ ਖਰਾਬ ਹੋਈਆਂ ਸਨ ਉਹਦਾ ਮੁਆਵਜ਼ਾ ਜਿਹੜਾ ਉਹ ਨਹੀਂ ਦਿੱਤਾ ਸਰਕਾਰ ਨੇ, ਨਹੀਂ ਦਿੱਤਾ। ਮੈਂ ਬਾਰ-ਬਾਰ ਕਹਾਂਗਾ ਮੀਡੀਆ ਦੇ ਕਰਮੀਆਂ ਭਰਾਵਾਂ ਨੂੰ ਕਿ ਜਿਹੜੀ ਭਗਵੰਤ ਮਾਨ ਸਰਕਾਰ, ਖਾਸ ਕਰ ਝੂਠਾ ਜਿਹੜਾ ਸਾਡਾ ਮੁੱਖ ਮੰਤਰੀ ਭਗਵੰਤ, ਇਹਨੂੰ ਦੱਸਣਾ ਚਾਹੁੰਦਾ ਹੈ ਕਿ ਲੋਕਾਂ ਕੋਲੋਂ ਥਾਪੜੇ ਲੈਂਦਾ, ਆਪਣੀ ਜਥੇਬੰਦੀ ਦੇ ਕੋਲੋਂ ਹੀ, ਆਪਣੀ ਪਾਰਟੀ ਕੋਲੋਂ ਹੀ ਝੂਠੇ ਜਿਹੇ ਚੈੱਕ ਦੇ ਕੇ ਉਹ ਮੁਆਵਜ਼ਾ ਹਾਲੇ ਤੱਕ ਨਹੀਂ ਦਿੱਤਾ, ਨਹੀਂ ਦਿੱਤਾ, ਨਹੀਂ ਦਿੱਤਾ। ਇਸ ਕਰਕੇ ਅੱਜ ਦਾ ਰੋਸ ਇਹ ਵਿਅਕਤ ਕਰਨ ਆਏ ਹੈ ਕਿ ਉਹ ਮੁਆਵਜ਼ਾ ਦਿੱਤਾ ਜਾਵੇ ਔਰ ਫਸਲਾਂ ਤੇ MSP ਦਿੱਤੀ ਜਾਵੇ ਔਰ ਇਹ ਵੀ ਚਾਨਣਾ ਹੋਵੇ ਪੂਰੇ ਵਰਲਡ ਦੇ ਵਿੱਚ ਜਿੱਥੇ ਤੇ ਪੰਜਾਬੀ ਬੈਠੇ ਹੈ। ਇਹ ਗੁੰਮਰਾਹ ਕਰਦੇ ਆ ਬਾਹਰ NRI ਭਰਾਵਾਂ ਨੂੰ ਵੀ ਕਿ ਅਸੀਂ ਬੜਾ ਕੁਝ ਕਿਸਾਨਾਂ ਨੂੰ ਦੇ ਦਿੱਤਾ ਹੈ। ਪਤਾ ਲੱਗੇ ਕਿ ਇਹ ਤਾਂ ਜਿਹੜਾ ਮੁਆਵਜ਼ਾ ਕਹਿੰਦਾ ਸੀ ਕਿ ਫਸਲ ਖੇਤ 'ਚ ਮੁਆਵਜ਼ਾ ਜੇਬ 'ਚ, ਉਹ ਹਾਲੇ ਤੱਕ ਨਹੀਂ ਦਿੱਤਾ, ਨਹੀਂ ਦਿੱਤਾ, ਨਹੀਂ ਦਿੱਤਾ। ਇਸ ਕਰਕੇ ਅੱਜ ਦਾ ਇਹ ਰੋਸ ਪ੍ਰਦਰਸ਼ਨ ਕਰਨ ਆਏ ਹੈ। ਹੋਰ ਮੇਰੇ ਸਾਥੀ ਕੋਈ ਮਾਈਕ ਤੇ ਬੋਲਣਾ ਚਾਹਵੇ ਉਹ ਸਮਾਂ ਲੈ ਕੇ ਬੋਲ ਸਕਦਾ ਹੈ। TV 84 ਦੇ ਨਾਲ ਜੁੜੇ ਮੈਂ ਰਜਿੰਦਰ ਸਿੰਘ ਸਵਰਾਜ ਦੀ ਗੱਲ ਕੀਤੀ ਜਾਵੇ ਤਾਂ ਕਿਸਾਨੀ ਅੰਦੋਲਨ ਤੋਂ ਬਾਅਦ ਵੀ ਕਿਸਾਨਾਂ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਨੇ। ਪੰਜਾਬ ਦੇ ਅੰਦਰ ਸਰਕਾਰ ਦਾ ਪਰਿਵਰਤਨ ਤਾਂ ਹੋਇਆ, ਪਰ ਇਸ ਤਰ੍ਹਾਂ ਲੱਗਦਾ ਹੈ ਕਿ ਅਜੇ ਵੀ ਜਿਹੜਾ ਪੰਜਾਬ ਸਰਕਾਰ ਦੇ ਸਾਹਮਣੇ ਵੀ ਵੱਡੀਆਂ ਕਿਰਤੀ ਲੋਕਾਂ ਦੀਆਂ ਜਿਹੜੀਆਂ ਸਾਹਮਣੇ ਸਮੱਸਿਆਵਾਂ ਨੇ ਉਹ ਰਸਤੇ ਦੇ ਵਿੱਚ ਅੜਚਣਾ ਪਾਉਂਦੀਆਂ ਨਜ਼ਰ ਆ ਰਹੀਆਂ ਨੇ। ਇਸੇ ਨੂੰ ਲੈ ਕੇ ਕਿਸਾਨੀ ਅੰਦੋਲਨ ਦੇ ਨਾਲ ਸੰਬੰਧਿਤ, ਸੰਯੁਕਤ ਮੋਰਚੇ ਦੇ ਨਾਲ ਸੰਬੰਧਿਤ ਕੁਝ ਜਥੇਬੰਦੀਆਂ ਦੇ ਵੱਲੋਂ ਮੋਹਾਲੀ ਦੇ ਵਿੱਚ ਰੋਸ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਤੇ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਵੀ ਚੱਲ ਰਹੀ ਹੈ। ਮੀਟਿੰਗ ਦਾ ਸਿੱਟਾ ਹੋਣਾ ਬਾਕੀ ਹੈ। ਸਾਡੇ ਨਾਲ ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ, ਉਹਨਾਂ ਦੇ ਨਾਲ ਗੱਲਬਾਤ ਕਰਨ ਨੇ। ਰਾਏ ਸਾਹਿਬ, ਸਭ ਤੋਂ ਪਹਿਲਾਂ ਵੱਡਾ ਸਵਾਲ ਇਹ ਹੈ, ਪੰਜਾਬ ਦੇ ਅੰਦਰ ਸੱਤਾ ਪਰਿਵਰਤਨ ਤਾਂ ਹੋ ਗਿਆ, ਪਰ ਪੰਜਾਬ ਦੇ ਕਿਰਤੀ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਸੀ ਉਹਨਾਂ ਦਾ ਹੱਲ ਕਿਉਂ ਨਹੀਂ ਹੁੰਦਾ ਨਜ਼ਰ ਆ ਰਿਹਾ? ਦੇਖੋ, ਅਸੀਂ ਪਹਿਲਾਂ ਹੀ ਕਿਹਾ ਭਈ ਕੁਰਸੀਆਂ ਬਦਲਦੀਆਂ, ਕੁਰਸੀਆਂ ਉਹੀ ਨੇ, ਚਿਹਰੇ ਬਦਲਦੇ ਆ, ਪੱਗਾਂ ਦੇ ਰੰਗ ਬਦਲਦੇ ਆ, ਪਰ ਨੀਤੀ ਨਹੀਂ ਬਦਲਦੀ। ਨੀਤੀ ਘਾੜੇ ਨਹੀਂ ਬਦਲਦੇ ਇਹਨਾਂ ਦੇ, ਉਹੀ ਨੇ ਸਾਰੇ। ਇਸ ਕਰਕੇ ਜਿੰਨਾ ਚਿਰ ਨੀਤੀ ਨਹੀਂ ਬਦਲਦੀ ਪੰਜਾਬ ਪ੍ਰਤੀ, ਪੰਜਾਬ ਦੀ ਅੱਜ ਨੀਤੀ ਬਦਲਣ ਦੀ ਲੋੜ ਹੈ। ਪੰਜਾਬ ਉਹ ਨਹੀਂ ਰਿਹਾ ਜਦੋਂ ਪਾਣੀ ਸਰਪਲਸ ਸੀ। ਪਾਣੀ ਅੱਜ ਡਾਰਕ ਜ਼ੋਨ ਚਲਾ ਗਿਆ ਪੰਜਾਬ ਦਾ। ਪੰਜਾਬ ਕਰਜ਼ੇ ਹੇਠ ਆ ਗਿਆ। ਪੰਜਾਬ ਇੰਡੀਆ ਦਾ ਨੰਬਰ 1 ਸੂਬਾ ਹੁੰਦਾ ਸੀ, ਅਮੀਰ ਸੂਬਾ ਮੰਨਿਆ ਜਾਂਦਾ ਸੀ। ਬਾਹਰਲੇ ਸੂਬਿਆਂ ਤੋਂ ਲੋਕ ਇਸੇ ਕਰਕੇ ਇੱਥੇ ਆਉਂਦੇ ਸੀ ਵੀ ਪੰਜਾਬ ਜਿਹੜਾ ਅਮੀਰ ਸੂਬਾ, ਉੱਥੇ ਜਾ ਕੇ ਮਿਹਨਤ ਮਜ਼ਦੂਰੀ ਕਰਾਂਗੇ ਤਾਂ ਅਸੀਂ ਅਮੀਰ ਹੋਵਾਂਗੇ। ਅੱਜ ਪੰਜਾਬ ਦੇ ਨੌਜਵਾਨ ਬਾਹਰਲੀਆਂ ਕੰਟਰੀਆਂ 'ਚ ਭੱਜ ਰਹੇ ਆ, ਇਸੇ ਕਰਕੇ ਭੱਜ ਰਹੇ ਆ। ਸੋ ਇਹ ਪੰਜਾਬ ਦੀ ਨੀਤੀ ਬਦਲਣ ਦੀ ਲੋੜ ਹੈ, ਇਹਦੇ ਨੀਤੀ ਘਾੜੇ ਜਿਹੜੇ ਉਹ ਬਦਲਣ ਦੀ ਲੋੜ ਹੈ। ਸੋ ਉਹ ਮੈਂ ਕਹਾਂਗਾ ਸਿਰਫ ਜਿਹੜੀਆਂ ਕੁਰਸੀਆਂ ਉਹੀ ਨੇ, ਨੀਤੀ ਘਾੜੇ ਨੀਤੀ ਉਹੀ ਹੈ। ਸਿਰਫ ਜਿਹੜੇ ਪੱਗਾਂ ਦੇ ਰੰਗ ਬਦਲੇ ਨੇ, ਉਹ ਉਹਨਾਂ ਦਾ ਜਿਹੜਾ ਅੰਦਰ ਆ ਉਹ ਨਹੀਂ ਬਦਲਿਆ, ਸੱਤਾ ਦਾ ਲੋਭ ਨਹੀਂ ਬਦਲਿਆ। ਕੇਵਲ ਆਪਣੇ ਆਪ ਨੂੰ ਸਵਾਰਨ ਦਾ, ਆਪਣੇ ਘਰ ਸਵਾਰਨ ਦਾ ਉਹ ਸਾਰਾ ਸਿਸਟਮ ਉੱਤੇ ਦਾ ਉੱਤੇ ਹੀ ਹੈ। MSP ਨੂੰ ਲੈ ਕੇ ਅੱਜ ਫਿਰ ਸੜਕਾਂ ਦੇ ਉੱਪਰ ਆ ਗਏ ਹੋ। ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀ ਤਾਂ ਉਹ ਸਮੇਂ ਦੇ ਦਰਮਿਆਨ ਵੀ MSP ਦੀ ਖਾਸ ਕਰ ਵੱਡੀ ਮੰਗ ਸੀ ਕਿ ਉਹ ਜਿਹੜਾ ਵਕਤ ਸੀ ਉਹਨੂੰ ਤੁਸੀਂ ਸਾਂਭ ਨਹੀਂ ਸਕੇ ਜਾਂ ਸਰਕਾਰ ਜ਼ਿਆਦਾ ਚਲੰਤ ਰਹੀ? ਮੈਂ ਇੱਕ ਵਾਰੀ ਕੁਐਸਚਨ ਦੁਬਾਰਾ ਕਰਿਓ। ਜਦੋਂ ਆਪਾਂ ਗੱਲ ਕਰਦੇ ਹਾਂ ਕਿਸਾਨੀ ਅੰਦੋਲਨ ਦੇ ਦਰਮਿਆਨ ਵੀ ਖਾਸ ਤੌਰ ਤੇ ਖੇਤੀ ਬਿੱਲਾਂ ਨੂੰ ਰੱਦ ਕਰਨ ਦੇ ਨਾਲ ਜਿਹੜੀ MSP ਦੀ ਮੰਗ ਵੀ ਮੁੱਖ ਤੌਰ ਤੇ ਸੀ, ਕੀ ਲੱਗਦਾ ਕਿ ਸਰਕਾਰ ਜ਼ਿਆਦਾ ਚਲੰਤ ਰਹੀ ਜਾਂ ਤੁਸੀਂ ਸਰਕਾਰ ਦੀ ਨੀਤੀ ਨੂੰ ਸਮਝ ਕਿਉਂ ਨਹੀਂ ਸਕੇ? ਨਹੀਂ, ਦੇਖੋ, MSP ਦੀ ਜਿਹੜੀ ਕੇਂਦਰ ਨਾਲ ਲੜਾਈ ਹੈ ਉਹ ਬਹੁਤ ਵੱਡੀ ਲੜਾਈ ਹੈ। ਕੇਵਲ ਤੇ ਕੇਵਲ
ਪੰਜਾਬ ਤੇ ਹਰਿਆਣਾ ਪੂਰੇ ਦੇਸ਼ ਨੂੰ ਐਮਐਸਪੀ ਲੈ ਕੇ ਦੇਵੇ ਸੰਭਵ ਨਹੀਂ। ਪੂਰੇ ਦੇਸ਼ ਨੂੰ ਆਉਣਾ ਪਊ ਉੱਠ ਕੇ। ਮੰਗ ਸਾਡੀ ਹੈ, ਸਾਨੂੰ ਵੀ ਚਾਹੀਦੀ ਐਮਐਸਪੀ, ਪਰ ਉੱਥੇ ਦਿੱਲੀ ਦੀਆਂ ਬਰੂਹਾਂ ਤੇ ਜ਼ਿਆਦਾਤਰ ਜਿਹੜਾ ਸੀ ਉਹ ਪੰਜਾਬ ਤੇ ਹਰਿਆਣਾ ਤੇ ਯੂਪੀ ਉੱਤਰਾਖੰਡ ਰਾਜਸਥਾਨ ਥੋੜਾ ਇਹ ਬੈਠਾ ਸੀ, ਜ਼ਿਆਦਾ ਪੰਜਾਬ ਤੇ ਹਰਿਆਣਾ ਬੈਠਾ ਸੀ। ਅਸੀਂ ਇੱਥੋਂ ਤਿੰਨੋਂ ਮੰਗ ਜਿਹੜਾ ਪਹਿਲਾਂ ਤਿੰਨੋਂ ਖੇਤੀ ਕਾਨੂੰਨ ਰੱਦ ਕਰਾਉਣ ਦੀ ਮੰਗ ਲੈ ਕੇ ਗਏ ਸੀ। ਐਮਐਸਪੀ ਦੀ ਮੰਗ ਇਸ ਕਰਕੇ ਜੋੜੀ ਸੀ, ਪੂਰੇ ਭਾਰਤ ਦੀ ਮੰਗ ਹੈ, ਪੂਰਾ ਭਾਰਤ ਜੁੜੂਗਾ ਇਹਦੇ ਨਾਲ। ਪਰ ਜਿੰਨਾ ਅਸੀਂ ਚਾਹੁੰਦੇ ਸੀ ਉਹਨੇ ਲੋਕ ਬਾਕੀ ਸਟੇਟਾਂ 'ਚੋਂ ਨਹੀਂ ਆ ਸਕੇ, ਕਿਉਂਕਿ ਉਹ ਸਟੇਟਾਂ ਬਹੁਤ ਗਰੀਬ ਨੇ। ਸੋ ਇਸ ਕਰਕੇ ਅਸੀਂ ਮੌਕਾ ਦੇਖਿਆ ਭਈ ਅੱਜ ਅਸੀਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ, ਸਾਨੂੰ 1 ਸਾਲ 13 ਦਿਨ ਹੋ ਗਏ। ਸਰਕਾਰ ਮੰਨ ਗਈ ਹੈ ਕਿ ਐਮਐਸਪੀ ਦੇ ਕਮੇਟੀ ਬਣਾਵਾਂਗੇ, ਐਮਐਸਪੀ ਤੁਹਾਡੇ ਮਰਜ਼ੀ ਨਾਲ ਬਣਾਵਾਂਗੇ। ਉਹ ਐਗਰੀਮੈਂਟ ਸਾਡੇ ਨਾਲ ਲਿਖਤੀ 'ਚ ਕੀਤਾ ਸਰਕਾਰ ਨੇ ਵੀ ਐਮਐਸਪੀ ਜਿਹੜੀ ਕਮੇਟੀ ਬਣੂਗੀ ਉਹ ਐਸਕੇਐਮ ਨੂੰ ਪੁੱਛ ਕੇ ਬਣੇਗੀ, ਐਸਕੇਐਮ ਦੇ ਮੈਂਬਰ ਹੋਣਗੇ। ਪਰ ਸਰਕਾਰ ਉਸ ਗੱਲ ਤੋਂ ਮੁੱਕਰ ਗਈ। ਇਸ ਕਰਕੇ ਉਹ ਸਰਕਾਰ ਨੇ ਧੋਖਾ ਕੀਤਾ। ਅਸੀਂ ਤਾਂ ਬਿਲਕੁਲ ਆਪਣੀਆਂ ਮੰਗਾਂ ਮਨਾ ਕੇ ਆਏ ਸਾਂ। ਅੱਜ ਵਾਲਾ ਜਿਹੜਾ ਰੇੜਕਾ ਕਿਹੜੀ ਗੱਲ ਤੋਂ ਪਿਆ, ਕਿਹੜੀਆਂ ਮੰਗਾਂ ਨੂੰ ਲੈ ਕੇ ਸੜਕਾਂ ਦੇ ਉੱਪਰ ਆਏ ਹੋ ਜਾਂ ਸਰਕਾਰ ਦੇ ਨਾਲ ਗੱਲਬਾਤ ਹੁੰਦੀਆਂ ਕਨਸੂਆਂ? ਅੱਜ ਦਾ ਰੇੜਕਾ ਕੇਵਲ ਤੇ ਕੇਵਲ ਮੂੰਗੀ, ਮੱਕੀ ਔਰ ਸੂਰਜਮੁਖੀ, ਆਉਣ ਵਾਲੀ ਫਸਲ ਬਾਸਮਤੀ, ਇਹਨੂੰ ਲੈ ਕੇ ਆ। ਇੱਕ ਜਿਹੜਾ ਗੜੇਮਾਰੀ ਦੇ ਟਾਈਮ ਨੁਕਸਾਨ ਹੋਇਆ ਸੀ, ਜਿਹੜਾ ਸੀਐਮ ਪੰਜਾਬ ਨੇ ਕਿਹਾ ਸੀ ਕਿ ਅਸੀਂ ਫਸਲ ਖੇਤ 'ਚ ਤੇ ਮੁਆਵਜ਼ਾ ਜੇਬ 'ਚ, ਉਹ ਝੂਠ ਬੋਲਿਆ। ਉਹ ਦੱਸਣ ਆਏ ਆ ਵੀ ਹਲੇ ਤੱਕ ਮੁਆਵਜ਼ਾ ਨਹੀਂ ਮਿਲਿਆ। ਸੋ ਉਹ ਅੱਜ ਖਾਸ ਕਰ ਜ਼ਿਆਦਾ ਮੰਗਾਂ ਨਹੀਂ ਲਿਖੀਆਂ, ਇਹੋ ਹੀ ਸਾਡਾ ਚਾਰਟਰ ਹੈ। ਇਹਨਾਂ ਮੰਗਾਂ ਨੂੰ ਲੈ ਕੇ ਹੀ ਉਹ ਦੇਣ ਆਏ ਆ। ਔਰ ਇੱਕ ਜਿਹੜਾ ਸਾਡਾ ਮੁੱਖ ਮੰਤਰੀ ਕਹਿੰਦਾ ਸੀ ਕਿ ਅੱਗੇ ਯੂਨੀਅਨ ਕਿਸਾਨ ਯੂਨੀਅਨ ਵਜ੍ਹਾ ਲੱਭਦੀਆਂ ਸੀ, ਹੁਣ ਜਗ੍ਹਾ ਲੱਭ, ਤੇ ਅੱਜ ਦੱਸਣ ਆਏ ਆ ਵਜ੍ਹਾ ਦੇਣ ਆਏ ਆ। ਤੇ ਜੇਕਰ ਇਹ ਤੇ ਗੌਰ ਨਾ ਹੋਇਆ ਫਿਰ ਜਗ੍ਹਾ ਲੱਭਾਂਗੇ। ਅੱਜ ਮਸਲਾ ਹੱਲ ਹੋ ਜਾਏਗਾ ਲੱਗਦਾ? ਵੇਖੋ ਗਏ ਨੇ, ਅਸੀਂ 32 ਆਗੂ ਭੇਜੇ ਨੇ ਤੇ ਉਹ ਕਹਿੰਦੇ ਵੀ ਸੀਐਮ ਸਾਹਿਬ ਅਜੇ ਨਹੀਂ ਮਿਲ ਸਕਦੇ, ਅਸੀਂ ਖੇਤੀਬਾੜੀ ਮੰਤਰੀ ਮਿਲਣਗੇ। ਸਾਡਾ ਖੇਤੀਬਾੜੀ ਨਾਲ ਰਿਲੇਟਡ ਮੁੱਦਾ ਹੈ, ਇਸ ਕਰਕੇ ਖੇਤੀਬਾੜੀ ਮੰਤਰੀ ਨੂੰ ਮਿਲਣ ਗਏ ਨੇ 32 ਆਗੂ ਸਾਡੇ। ਉਹ ਕੀ ਭਰੋਸਾ ਦਿੰਦੇ ਨੇ ਆ ਕੇ ਦੱਸਣਗੇ, ਫਿਰ ਉਹ ਡਿਸਕਸ ਕਰਾਂਗੇ, ਫਿਰ ਅਗਲੀ ਰਣਨੀਤੀ ਫਿਰ ਤੈਅ ਹੋਊਗੀ। ਰਾਏ ਸਾਹਿਬ, ਅਖੀਰ ਦੇ ਵਿੱਚ ਵੱਡਾ ਸਵਾਲ ਹੈ, ਜਿਸ ਤਰੀਕੇ ਦੇ ਨਾਲ ਰੰਗਲਾ ਪੰਜਾਬ ਬਣਾਉਣ ਦੇ ਦਾਅਵੇ ਸੱਤਾਧਾਰੀ ਧਿਰਾਂ ਦੇ ਵੱਲੋਂ ਕੀਤੇ ਤੇ ਜਾਂਦੇ ਨੇ, ਕਿਰਤੀ ਲੋਕ ਕਈ ਅਰਸਿਆਂ ਤੋਂ ਸੜਕਾਂ ਦੇ ਉੱਪਰ ਨੇ, ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਸਰਕਾਰ ਦੇ ਜਿਹੜੇ ਦਾਅਵੇ ਨੇ ਖੋਖਲੇ ਨਜ਼ਰ ਆਉਂਦੇ ਆ? ਫਿਰ ਰੰਗਲਾ ਪੰਜਾਬ ਕਿਸ ਤਰ੍ਹਾਂ ਬਣਾਉਣਗੇ? ਪਿਛਲੀਆਂ ਸਰਕਾਰਾਂ ਨੇ 3 ਲੱਖ ਕਰੋੜ ਦਾ ਕਰਜ਼ਾ ਚੜਾਇਆ 40 ਸਾਲ 'ਚ, 70 ਨਾ ਗਿਣੀਏ 40 ਸਾਲ 'ਚ ਲਾ ਲਓ। ਭਈ 40 ਸਾਲਾਂ 'ਚ ਨਹੀਂ, ਕਿਉਂਕਿ 1984 ਤੋਂ ਲੈ ਕੇ ਚੜਿਆ ਜ਼ਿਆਦਾ ਕਰਜ਼ਾ। 1984 ਦੇ ਵਿੱਚ ਜਦੋਂ ਪੰਜਾਬ ਨੂੰ ਝੋਕ ਦਿੱਤਾ ਗਿਆ, ਕਹਿ ਦਿਓ ਇਸ ਗੱਲ ਦੇ ਵਿੱਚ, ਇਹ ਸਾਰੀ ਸ਼ਰਾਰਤ ਸਰਕਾਰ ਦੀ ਸੀ। ਕੀ ਮੰਗਿਆ ਸੀ ਸੰਤਾਂ ਨੇ ਉਹ ਮੰਗਿਆ ਸੀ ਜੋ 1947 'ਚ ਸਾਡੇ ਨਾਲ ਫੈਸਲਾ ਹੋਇਆ ਸੀ, ਸਿੱਖ ਕੌਮ ਨਾਲ, ਪੰਜਾਬ ਨਾਲ ਖਾਸ ਕਰ, ਕਿ ਤੁਹਾਨੂੰ ਤੁਹਾਡੇ ਵੱਖਰੇ ਅਧਿਕਾਰ ਦਿੱਤੇ ਜਾਣਗੇ। ਸੰਤਾਂ ਨੇ ਉਹੀ ਦਿੱਤਾ ਸੀ ਲਿਖ ਕੇ ਚਾਰਟਰ, ਵੀ ਆਹ ਸਾਨੂੰ ਦੇ ਦਿਓ ਭਾਈ। ਪਰ ਉਹ ਨੀਤੀ ਜਿਹੜੀ ਕੇਂਦਰ ਦੀ ਆ ਹਮੇਸ਼ਾ ਪੰਜਾਬ ਵਿਰੋਧੀ ਰਹੀ ਆ। ਬਜਾਏ ਸਾਡਾ ਹੱਕ ਦੇਣ ਦੇ ਸਾਨੂੰ ਝੋਕ ਦਿੱਤਾ ਗਿਆ ਇਸ ਗੱਲ 'ਚ, ਸਾਨੂੰ ਅੱਤਵਾਦੀ ਬਣਾ ਕੇ ਪੇਸ਼ ਕਰਤਾ। ਸੋ ਉਸ ਟਾਈਮ ਜਿਹੜੀ CRPF ਲੱਗੀ, BSF ਲੱਗੀ, ਫੋਰਸਾਂ ਲਾਈਆਂ, ਕੰਪਨੀਆਂ ਆਈਆਂ, ਉਹ 84,000 ਕਰੋੜ ਦਾ ਕਰਜ਼ਾ ਚੜਿਆ। ਉੱਥੋਂ ਕਰਜ਼ਾ ਸ਼ੁਰੂ ਹੋਇਆ ਪੰਜਾਬ। ਨਹੀਂ ਤਾਂ ਪੰਜਾਬ ਇੱਕ ਅਮੀਰ ਸੂਬਾ ਸੀ। ਉਦੋਂ ਤੋਂ ਲਾ ਕੇ ਹੁਣ ਤੱਕ 3 ਲੱਖ ਕਰੋੜ ਦਾ ਕਰਜ਼ਾ ਚੜਿਆ ਪੰਜਾਬ ਸਿਰ। ਉਹ 3 ਲੱਖ ਕਰੋੜ ਦਾ ਕਰਜ਼ਾ ਪਿਛਲੀਆਂ ਸਰਕਾਰਾਂ ਦੀਆਂ ਨਲਾਇਕੀਆਂ ਕਰਕੇ ਨਹੀਂ ਉਤਰ ਸਕਿਆ। ਇਸ ਕਰਕੇ ਬਦਲ ਕੇ ਸਰਕਾਰ ਲਿਆਂਦੀ, ਬਦਲਾਓ ਲਿਆਂਦਾ। ਇਹਨਾਂ ਨੇ ਹੁਣ 15 ਮਹੀਨਿਆਂ ਦੇ ਵਿੱਚ 45,000 ਕਰੋੜ ਦਾ ਕਰਜ਼ਾ ਚੱਕ ਲਿਆ। ਕੀ ਬਦਲਾਓ ਆ ਜੀ? ਇਹ ਤਾਂ ਬੜਬੜੀਆਂ ਫਿੰਡਾਂ ਮਾਰਦੇ ਸੀ ਵੀ ਅਸੀਂ ਇੱਥੋਂ ਲੈ ਆਉਣੀ ਆ, ਆਮਦਨ ਇੱਥੋਂ ਲੈ ਆਉਣੀ ਹੈ। ਤੇ ਇਹ ਤਾਂ ਲੱਗਦਾ ਮੈਨੂੰ ਵੀ ਜਿੰਨਾ ਉਹਨੀ 40 ਸਾਲਾਂ ਚੜਾਏ 5 'ਚ ਚੜਾ ਕੇ ਜਾਣਗੇ ਜੇ ਡਿਵੈਲਪਮੈਂਟ ਜ਼ੀਰੋ ਹੈ। ਸਰਕਾਰਾਂ ਅਖੀਰ 'ਚ ਜਾ ਕੇ ਡਿਵੈਲਪਮੈਂਟ ਕਰਦੀਆਂ ਹੁੰਦੀਆਂ, ਤੇ ਜਦੋਂ ਡਿਵੈਲਪਮੈਂਟ ਕਰਨਗੇ ਤਾਂ ਕਿੰਨਾ ਕਰਜ਼ਾ ਚੜਾਉਣਗੇ ਇਹ ਤਾਂ ਉਹਨਾਂ ਜਿੰਨਾ 40 ਸਾਲਾਂ 'ਚ ਨਹੀਂ ਚੜਾਇਆ, ਇਹ 5 ਸਾਲਾਂ 'ਚ ਕਰਜ਼ਾ ਉਹਨਾਂ ਚੜਾ ਕੇ ਜਾਊਗਾ। ਆ ਜਿਹੜਾ ਠੱਗ ਮੁੱਖ ਮੰਤਰੀ, ਝੂਠਾ ਕਮੇਡੀਅਨ, ਇਹ ਮੁੱਖ ਮੰਤਰੀ ਕਰਜ਼ਾ ਹੋਰ ਚੜਾਊ ਪੰਜਾਬ 'ਚ। ਬਿਲਕੁਲ ਜੀ, ਕਿਸਾਨੀ ਭਾਈਚਾਰੇ ਦੇ ਨਾਲ ਸੰਬੰਧਿਤ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਸਰਕਾਰ ਦੇ ਨਾਲ ਵੀ ਮੀਟਿੰਗਾਂ ਹੁੰਦੀਆਂ ਨਜ਼ਰ ਆ ਰਹੀਆਂ ਨੇ। ਔਰ ਦੂਜੇ ਪਾਸੇ ਵੱਡੇ ਸਵਾਲੀਆ ਚਿੰਨ੍ਹ ਵੀ ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਲਾਏ ਨੇ। ਭਵਿੱਖ ਦੇ ਵਿੱਚ ਦੇਖਣਾ ਹੋਵੇਗਾ ਕਿਸ ਤਰੀਕੇ ਦੇ ਨਾਲ ਜਿਹੜੀਆਂ ਵੱਡੀਆਂ ਚੁਣੌਤੀਆਂ ਦਰਪੇਸ਼ ਨੇ ਉਹਨਾਂ ਦੇ ਹੱਲ ਵਾਸਤੇ ਕਿਸ ਤਰੀਕੇ ਦਾ ਰੁਖ ਅਪਣਾਇਆ ਜਾਂਦਾ। ਭਵਿੱਖ ਦੇ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।